तेरे लालां दे खून जे डुलदा ना सिर सिੱਖੀ ते तख्त ना ताज रहिंदा ताले टुटदे ना गुलामियां दे ते देश उमें ही अज मथाज रहिंदा नौवां गुरु जे बलिदान ना दिंदा जंजू लाउण दा अज रिवाज रहिंदा दसम पिता सरबंस जे बारदाना ਸਿੰਘਾ अजे भी मुगलों का राज रहिंदा धन 10वें पातशाह गुरु गोबिंद सिंह जी श्री गुरु ग्रंथ साहिब जी ਉਹ ਸਮੂਹ शहीदां दा डुल्ला खून कह लो रंग लैके आ रहा आ कोई सोचा नहीं जा सकता सी भी दूजे पड़ाव से इन्ना इकट्ठ हो जूगा वो भी राजधानी जो कैलीफोर्निया की आ एडा तगड़ा इकट्ठ वेख के ते अगमी शक्ति जी कोई काम कर रही है जिहड़ा शहीद है ना जी जो कुर्बानी कर जाता है सानू तो यह लगता भी खरिया ਉਹਨੇ ਕੁਰਬਾਨੀ ਕਰਤੀ ਆ ਸਰਕਾਰ ਨੇ ਸੋਚਿਆ ਸੀ ਵੀ ਟੁਕੜੇ ਟੁਕੜੇ ਕਰਕੇ ਨਹਿਰ 'ਚ ਦਰਿਆ 'ਚ ਰੋੜਤਾ ਆ ਵੀ ਖਰਿਆ ਇਹ ਕੰਮ ਮੁੱਕ ਜਾਣਾ ਆ ਪਰ ਜਦੋਂ ਅੱਜ ਅਸੀਂ ਨਾ ਜਿਨ੍ਹਾਂ ਨੇ ਕਤਲੇਆਮ ਕੀਤਾ ਜਿਨ੍ਹਾਂ ਨੇ ਟੌਰਚਰ ਕੀਤਾ ਆ ਕਿਹਨਾਂ ਦੀ ਸ਼ਹਿਦ ਕੀਤਾ ਆ ਅੱਜ ਉਹ ਬਕ ਰਹੇ ਆ ਮੈਨੂੰ ਤਾਂ ਜੀ ਫਲਾਣੇ ਬੰਦੇ ਨੇ ਕਿਹਾ ਸੀ ਮੈਨੂੰ ਤਾਂ ਫਲਾਣੇ ਅਫਸਰ ਨੇ ਕਿਹਾ ਸੀ ਸੋ ਗੱਲ ਇਹ ਆ ਵੀ ਇਹ ਜਿਹੜਾ ਕਰਮਾਂ ਦਾ ਖੇਤ ਆ ਨਾ ਸੰਸਾਰ ਤੇ ਸਾਨੂੰ ਜਨਮ ਮਿਲਿਆ ਜਿੱਦਾਂ ਦਾ ਬੀਜੋਗੇ ਅਸੀਂ ਉਦਾਂ ਦਾ ਵੱਢਣਾ ਇੱਕ ਦਿਨ ਜ਼ਰੂਰ ਆ लगातार कवरेज चल रही आ आपां हुण गलबात करते हैं भाई रणजीत सिंह हुणां दे नाल अक्सर जदों भी गतके की गल हुंदी आ ਉੱਥੇ ਤੁਸੀਂ ਇਹਨਾਂ ਦੀ ਕਮੈਂਟਰੀ ਅਕਸਰ ਸੁਣਦੇ ਆ ਬਹੁਤ ਹੀ ਜੋਸ਼ੀਲੀ ਆਵਾਜ਼ ਦੇ ਵਿੱਚ ਜੋਸ਼ੀਲੀਆਂ ਗੱਲਾਂ ਕਵਿਤਾਵਾਂ ਦੇ ਨਾਲ ਲੋਕਾਂ ਦੇ ਵਿੱਚ ਜੋਸ਼ ਭਰਦੇ ਆ ਤੇ ਨਾਲ ਦੇ ਨਾਲ ਬਹੁਤ ਹੀ ਰੌਚਕ ਢੰਗ ਦੇ ਨਾਲ ਜਿਹੜਾ ਗੁਰੂ ਸਾਹਿਬ ਦੇ ਵੱਲੋਂ ਵਰਸਾਈ ਹੋਈ ਖੇਡ ਆ ਗਤਕਾ ਆ ਉਸ ਦੇ ਬਾਰੇ ਆਪਾਂ ਨੂੰ ਦੱਸਦੇ ਆ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰੈਫਰੈਂਡਮ ਦੀਆਂ ਵੋਟਾਂ ਚੱਲ ਰਹੀਆਂ ਦੂਜੇ ਪੜਾਅ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਘਰਾਂ ਵਿੱਚ ਬੈਠੀਆਂ ਸੰਗਤਾਂ ਜੋ ਜਿੰਨੀਆਂ ਵੀ ਸੰਗਤਾਂ ਜਿਸ ਵੀ ਮਾਧਿਅਮ ਰਾਹੀਂ ਸੁਣ ਰਹੀਆਂ ਆ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਅੱਜ ਦੂਜੇ ਪੜਾਅ ਦੀਆਂ ਵੋਟਾਂ ਹੋ ਰਹੀਆਂ ਰੈਫਰੈਂਡਮ ਦੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਕਿੱਦਾਂ ਮਹਿਸੂਸ ਹੋ ਰਿਹਾ ਅਗੰਮੀ ਸ਼ਕਤੀ ਕਹਿ ਲਓ ਇਹ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਜੋ ਸਿੱਖ ਪੰਥ ਦੀ ਆਰੰਭਤਾ ਕੀਤੀ ਆ ਧੰਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਸਮੂਹ ਸ਼ਹੀਦਾਂ ਦਾ ਡੁੱਲਾ ਖੂਨ ਕਹਿ ਲਓ रंग लैके आ रहा आ कोई सोचा नहीं जा सकता सी भी दूजे पड़ाव से इन्ना इकट्ठ हो जूगा वो भी राजधानी जो कैलीफोर्निया की आ एडा तगड़ा इकट्ठ वेख के ते अगमी शक्ति जी कोई काम कर रही है कैपिटल ਦੀਆਂ ਬਰੂਹਾਂ ਤੇ ਆ ਇਹ ਉਹ ਵਿਧਾਨ ਸਭਾ ਆ ਕੈਲੀਫੋਰਨੀਆ ਦੀ ਜਿੱਥੇ ਕਾਨੂੰਨ ਘੜੇ ਜਾਂਦੇ ਆ ਕਾਨੂੰਨੀ ਢੰਗ ਦੇ ਨਾਲ ਚੱਲ ਰਿਹਾ ਨਹੀਂ ਤਾਂ ਉੱਥੇ ਅਕਸਰ ਇਹ ਪ੍ਰੋਪੇਗੈਂਡਾ ਵੀ ਇਹ ਤਾਂ ਐਕਸਟ੍ਰੀਮਿਜ਼ਮ ਆ ਇਹ ਤਾਂ ਇਦਾਂ ਕਰਦੇ ਤੇ ਇਦਾਂ ਕਰਦੇ ਇੱਥੇ ਵੋਟਾਂ ਹੀ ਪੈ ਰਹੀਆਂ ਬਿਲਕੁਲ ਜੀ ਜੋ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੱਥੇ ਜਾਏ ਬਈਏ ਭਲਾ ਕਹੀਏ ਜੋ ਕਾਨੂੰਨੀ ਢੰਗ ਦੇ ਨਾਲ ਇਹ ਕਹਿ ਰਿਹਾ ਵੀ ਆਪਾਂ ਤੁਹਾਡੇ ਜਿਹੜੇ ਹੱਕ ਆ ਸਾਡਾ ਵੇਖੋ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ ਸਾਡੇ ਨੌਵੇਂ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਖਾਤਰ ਕੁਰਬਾਨੀ ਕੀਤੀ ਆ ਅਸੀਂ ਕਿਸੇ ਧਰਮ ਦੇ ਨਾਲ ਵਿਰੋਧਤਾ ਨਹੀਂ ਕਰਦੇ ਪਰ ਜਦੋਂ ਸਾਡੀ ਆਪਣੀ ਗੱਲ ਆਉਂਦੀ ਆ ਸਾਡੇ ਨੌਜਵਾਨ ਜਿਹੜੇ ਤੁਸੀਂ ਵੇਖੋ ਭਾਵੇਂ ਸਿੱਖੀ ਤੋਂ ਪਤਤ ਆ ਉਹਨਾਂ ਦੇ ਅੰਦਰ ਜੋਸ਼ ਵੇਖੋ ਉਹ ਜਿਹੜੀ ਕਾਨੂੰਨੀ ਢੰਗ ਦੇ ਨਾਲ ਆ ਬੜੀ ਪੀਸਫੁਲੀ ਢੰਗ ਦੇ ਨਾਲ ਵੋਟਿੰਗ ਹੋ ਰਹੀ ਆ ਤੇ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਕਿ ਵੀ ਸਾਡੇ ਨੌਜਵਾਨ ਬੱਚੇ ਸਾਡੀਆਂ ਬੀਬੀਆਂ ਭਾਵੇਂ ਛੋਟੇ ਬੱਚੇ ਵੋਟ ਨਹੀਂ ਵੀ ਪਾ ਸਕਦੇ ਉਹ ਤਾਂ ਵੀ ਨਾਲ ਆਏ ਆ ਮੈਂ ਵੇਖਿਆ ਕਿ ਉਹ ਨਿੱਕੀ ਨਿੱਕੀ ਸੇਵਾ ਕਰ ਰਿਹਾ ਕੋਈ ਲੰਗਰ ਵਰਤਾਉਣ ਦੀ ਸੇਵਾ ਕਰ ਰਿਹਾ ਕੋਈ ਜੋ ਖਾਲਿਸਤਾਨ ਦੇ ਝੰਡੇ ਆ ਨਿੱਕੇ ਨਿੱਕੇ ਉਹਨਾਂ ਦੀ ਸੇਵਾ ਕਰ ਰਿਹਾ ਉਹਨਾਂ ਨੂੰ ਵੇਖ ਕੇ ਲੱਗਦਾ ਵੀ ਜਿਹੜਾ ਇਹ ਸਿੱਖ ਕੌਮ ਨੂੰ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਉੱਭਰ ਕੇ ਆਊਗੀ ਇਹ ਕੌਮ ਤਾਂ ਉਹ ਆ ਇੱਥੇ ਅੱਜ ਤੁਸੀਂ ਲੰਗਰ ਵੇਖ ਰਹੇ ਆ ਲੰਗਰ ਵਰਤਾਏ ਜਾ ਰਹੇ ਆ ਉਹ ਇਹ ਨਹੀਂ ਵਰਤਾਏ ਜਾ ਰਹੇ ਕਿ ਤੁਸੀਂ ਸਿੱਖ ਜਿਹੜੇ ਵੋਟਾਂ ਪਾਉਣ ਆਏ ਉਹਨਾਂ ਵਾਸਤੇ ਹੀ ਆ ਜਿਹੜਾ ਮਰਜ਼ੀ ਛਕੇ ਜੋ ਆਵੇ ਸੋ ਰਾਜੀ ਜਾਵੇ ਦੂਜੀ ਕਮਿਊਨਿਟੀ ਭਾਵੇਂ ਕਿਉਂ ਨਾ ਆਵੇ ਸੋ ਇਸ ਕਰਕੇ ਸਿੱਖ ਕੌਮ ਜਿਹੜੀ ਆ ਇਹ ਤਾਂ ਮਹਾਰਾਜ ਸਾਹਿਬ ਜੀਆਂ ਨੇ ਇਹੋ ਜਿਹਾ ਧਰਮ ਬਖਸ਼ਿਸ਼ ਕੀਤੀ ਆ ਸਾਨੂੰ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਸਿੱਖ ਹਰੇਕ ਦਾ ਭਲਾ ਸੋਚਦਾ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਆ ਅਵਲ ਅੱਲ੍ਹ ਨੂਰ ਪਾਇਆ ਕੁਦਰਤ ਕੇ ਸਭ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲਵੇ ਕੋ ਮੰਦੇ ਚੌਂ ਵਰਨਾਂ ਨੂੰ ਸਾਂਝਾ ਜੀ ਖੱਤਰੀ ਬ੍ਰਾਹਮਣ ਸੂਦ ਬੈਸ ਨੂੰ ਸਾਰਿਆਂ ਨੂੰ ਸਮਝਾ ਅੱਜ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕੌਮੀ ਸ਼ਹੀਦ ਅੱਜ ਐਲਾਨਿਆ ਗਿਆ 1993 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਆਪਾਂ ਨੂੰ ਪਤਾ ਵੀ ਉੱਥੋਂ ਦੀ ਬੁੱਚੜ ਸਰਕਾਰ ਨੇ ਉਸ ਟਾਈਮ ਦੇ ਉੱਤੇ ਕੀ ਕੀਤਾ ਪ੍ਰਸ਼ਾਸਨ ਨੇ ਅੱਜ ਉਹਨਾਂ ਦਾ ਪਰਿਵਾਰ ਵੀ ਪਹੁੰਚਿਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇੰਨੇ ਵਰਿਆਂ ਬਾਅਦ ਆਪਾਂ ਦੇਖਦੇ ਹਾਂ ਵੀ ਇੱਕ ਕੌਮ ਦੇ ਜਥੇਦਾਰ ਦੇ ਨਾਲ ਐਡੀ ਵੱਡੀ ਗੱਲ ਹੋਈ ਹੋਵੇ ਤੇ ਅੱਜ ਇੰਨੇ ਵਰਿਆਂ ਬਾਅਦ ਇੰਨੇ ਦਹਾਕਿਆਂ ਬਾਅਦ ਇਹ ਹੋ ਰਿਹਾ ਉੱਥੋਂ ਦੀਆਂ ਸਰਕਾਰਾਂ ਉੱਥੋਂ ਦੀਆਂ ਪੰਥਕ ਸ਼ਕਤੀਆਂ ਲੀਡਰ ਸਭ ਫੇਲ ਹੀ ਰਹੇ ਜਿਹੜਾ ਸ਼ਹੀਦ ਆ ਨਾ ਜੀ ਜਦੋਂ ਕੁਰਬਾਨੀ ਕਰ ਜਾਂਦਾ ਆ ਸਾਨੂੰ ਤਾਂ ਇਹ ਲੱਗਦਾ ਵੀ ਖਰਿਆ
ਉਹਨੇ ਕੁਰਬਾਨੀ ਕਰਤੀ ਆ। ਸਰਕਾਰ ਨੇ ਸੋਚਿਆ ਸੀ ਵੀ ਟੁਕੜੇ ਟੁਕੜੇ ਕਰਕੇ ਨਹਿਰ 'ਚ ਦਰਿਆ 'ਚ ਰੋੜਤਾ ਆ, ਬਿਖਰਿਆ ਇਹ ਕੰਮ ਮੁੱਕ ਜਾਣਾ ਆ। ਪਰ ਜਦੋਂ ਅੱਜ ਅਸੀਂ ਨਾ ਜਿਨ੍ਹਾਂ ਨੇ ਕਤਲੇਆਮ ਕੀਤਾ, ਜਿਨ੍ਹਾਂ ਨੇ ਟੌਰਚਰ ਕੀਤਾ ਆ, ਕਿਹਨਾਂ ਦੀ ਸ਼ਹਿ 'ਤੇ ਕੀਤਾ ਆ, ਅੱਜ ਉਹ ਬਕ ਰਹੇ ਆ, ਮੈਨੂੰ ਤਾਂ ਜੀ ਫਲਾਣੇ ਬੰਦੇ ਨੇ ਕਿਹਾ ਸੀ, ਮੈਨੂੰ ਤਾਂ ਫਲਾਣੇ ਅਫਸਰ ਨੇ ਕਿਹਾ ਸੀ। ਸੋ ਗੱਲ ਇਹ ਆ ਵੀ ਇਹ ਜਿਹੜਾ ਕਰਮਾਂ ਦਾ ਖੇਤ ਆ ਨਾ, ਸੰਸਾਰ ਤੇ ਸਾਨੂੰ ਜਨਮ ਮਿਲਿਆ, ਜਿੱਦਾਂ ਦਾ ਬੀਜੋਗੇ ਅਸੀਂ ਉਦਾਂ ਦਾ ਵੱਢਣਾ ਇੱਕ ਦਿਨ ਜ਼ਰੂਰ ਆ। ਸਮਾਂ ਲੱਗ ਜਾਂਦਾ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸੀ, 2 ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ, ਜੋ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ। ਮਹਾਰਾਜ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਫਿਰ ਹਿੰਦੁਸਤਾਨ ਦੀ ਤੁਸੀਂ ਵੇਖੋ ਕਿ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਏ। ਸਮਾਂ ਤੇ ਲੱਗ ਜਾਂਦਾ, ਪਰ ਇੱਕ ਕਹਾਵਤ ਹੈ, ਕਹਿੰਦੇ ਜਵਾਨੇ ਇੱਕ ਸਾਰ ਨਹੀਂ ਰਹਿੰਦੇ, ਜਵਾਨੇ ਬਦਲ ਜਾਂਦੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਖੂਨ ਹੈ, ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕੌਂਕਾ ਸਾਹਿਬ ਬੜੇ ਜੀਵਨ ਵਾਲੇ ਸਿੰਘ ਸੀ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ, ਜਿਨ੍ਹਾਂ ਨੂੰ ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵੇਲੇ ਸ੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ, ਸਾਰੇ ਮਹਾਂਪੁਰਸ਼ਾਂ ਨੇ, ਸਾਰੀ ਕੌਮ ਨੇ ਉਹਨਾਂ ਨੂੰ ਜਥੇਦਾਰੀ ਦਿੱਤੀ। ਪਰ ਇਹੋ ਜਿਹਾ ਜਥੇਦਾਰ ਨਾਲ ਤੁਸੀਂ ਇੰਨਾ ਘਟੀਆ ਸਲੂਕ ਕਰੋ ਤੇ ਉਹ ਤੁਹਾਡੇ ਸਾਹਮਣੇ ਆ। ਜਿਹੜਾ ਅੱਜ ਇਕੱਠ ਆ ਨਾ, ਇਹਨਾਂ ਦੀ ਸ਼ਹੀਦਾਂ ਦੀ ਬਦੌਲਤ ਆ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਆ। ਉਹਨਾਂ ਦਾ ਜਿਹੜਾ ਖੂਨ ਡੁੱਲਿਆ ਆ ਉਹ ਅਜਾਈ ਨਹੀਂ ਜਾਣਾ। ਇਹ ਭੁਲੇਖਾ ਕੱਢ ਦਿਓ ਮਨ ਚੋਂ। ਅਸੀਂ ਧੱਕਾ ਕਿਸੇ ਨਾਲ ਕਰਦੇ ਨਹੀਂ, ਪਰ ਜਿਹੜਾ ਸਾਡੇ ਤੇ ਚੜ੍ਹ ਕੇ ਆਊਗਾ ਉਹਨੂੰ ਇੱਟ ਦਾ ਜਵਾਬ ਪੱਥਰ ਦਿੱਤਾ ਜਾਊਗਾ। ਤੇ ਜਾਂਦੇ ਜਾਂਦੇ ਸੰਗਤਾਂ ਦੇ ਲਈ ਜੇ ਕੁਝ 2 ਸ਼ਬਦ ਕੋਈ ਕਵਿਤਾ ਦੇ ਰੂਪ ਦੇ ਵਿੱਚ ਜੇ ਤੁਸੀਂ ਕੁਝ ਪੇਸ਼ ਕਰਨਾ। ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇਰੇ ਲਾਲਾਂ ਦੇ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਤੇ ਤਖਤ ਨਾ ਤਾਜ ਰਹਿੰਦਾ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਤੇ ਦੇਸ਼ ਉਵੇਂ ਹੀ ਅੱਜ ਮਥਾਜ ਰਹਿੰਦਾ। 9ਵਾਂ ਗੁਰੂ ਜੇ ਬਲੀਦਾਨ ਨਾ ਦਿੰਦਾ, ਜੰਜੂ ਲਾਉਣ ਦਾ ਅੱਜ ਰਿਵਾਜ ਰਹਿੰਦਾ। 10ਮ ਪਿਤਾ ਸਰਬੰਸ ਜੇ ਬਾਰਦਾਨਾ ਸਿੰਘਾ, ਅਜੇ ਵੀ ਮੁਗਲਾਂ ਦਾ ਰਾਜ ਰਹਿੰਦਾ। ਦੂਜੀ ਗੱਲ ਮੈਂ ਖੋਰ ਇੱਕ ਛੋਟਾ ਜਿਹਾ ਸ਼ੇਰ ਸੁਣਾ ਦਿੰਦਾ। ਸਾਡਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ, ਉਹਨੇ ਰਾਜ ਕੀਤਾ, ਕਾਬਲ ਕੰਧਾਰ ਤੱਕ ਅਸੀਂ ਰਾਜ ਕੀਤਾ। ਸਾਡੇ ਰਾਜ ਦੌਰਾਨ ਸਾਡੇ ਡੋਲਿਆਂ ਤੇ ਕੋਹੇ ਨੂਰ ਹੀਰੇ ਵੱਜਦੇ ਰਹੇ। ਪਰ ਕਿਸੇ ਕਵੀ ਨੇ ਲਿਖਿਆ, ਕਹਿੰਦਾ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ, ਵੈਰੀ ਸਦਾ ਸਾਨੂੰ ਲਲਕਾਰਦੇ ਰਹੇ, ਰਹਿਣ ਦੇਣਾ ਨਹੀਂ ਕੋਈ ਅਸੀਂ ਪੱਗ ਵਾਲਾ, ਉਹ ਹੁਕਮ ਤੇ ਹੁਕਮ ਚਾੜਦੇ ਰਹੇ। ਸਾਡੇ ਸਿਰਾਂ ਦਾ ਸਦਾ ਮੁੱਲ ਪਾ ਕੇ ਝਾੜੀ ਝਾੜੀ ਅੰਦਰ ਸਾਨੂੰ ਭਾਲਦੇ ਰਹੇ ਘਰ ਸਾਡੇ ਘੋੜੇ ਕਾਠੀਆਂ ਤੇ, ਅਸੀਂ ਔਖੇ ਤੋਂ ਔਖਾ ਕਾਜ ਕੀਤਾ। ਪਿਸ਼ੌਰ ਬੰਨੂ ਕਹਾੜ ਕਸ਼ਮੀਰ ਤਾਈਂ ਸਾਡੀ ਇਸ ਦਸਤਾਰ ਨੇ ਹੈ ਰਾਜ ਕੀਤਾ। ਜੇ ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿ ਕੇ ਦਿਨ ਕੱਟੇ ਆ, ਅੱਜ ਤਾਂ ਅਸੀਂ ਵਿਦੇਸ਼ਾਂ ਦੇ ਵਿੱਚ ਆ। ਇਹ ਕਿਹਨਾਂ ਦੀ ਬਦੌਲਤ ਆ? ਇਹ 10 ਗੁਰੂ ਸਾਹਿਬਾਨਾਂ ਦੀ, ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸ਼ਹੀਦਾਂ ਦੀ ਬਦੌਲਤ ਅਸੀਂ ਵਿਦੇਸ਼ਾਂ 'ਚ ਬੈਠੇ ਆ। ਅਸੀਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਆ ਕਿ ਅੰਤਲੇ ਸਵਾਸਾਂ ਤੱਕ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਵੀ ਮੰਗਾਂਗੇ, ਨਾਲ ਜੋ ਸਾਡਾ ਹੱਕ ਬਣਦਾ, ਹੱਕ ਸਾਡਾ ਜੋ ਬਣਦਾ ਅਸੀਂ ਲੈ ਕੇ ਰਹਿਣਾ ਏ। ਅਸੀਂ ਰਹੀਏ ਜਾਂ ਨਾ ਰਹੀਏ, ਜਿੰਦਾ ਸਿੱਖ ਕੌਮ ਰਹਿਣਾ ਏ। ਬੋਲੇ ਸੋ ਨਿਹਾਲ।